ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੇ ਲਈ ਇੱਕ ਬੜੀ ਡਰਾਉਣੀ ਖਬਰ ਤੋਂ। ਇਹ ਨਹੀਂ ਕਹਿ ਰਹੇ ਆਪਾਂ ਡਰਾ ਨਹੀਂ ਰਹੇ ਲੋਕਾਂ ਤੋਂ, ਪਰ ਇੱਕ ਚਿੰਤਾਜਨਕ ਖਬਰ ਤੋਂ। ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਕਹਿੰਦੇ ਫਿਰ ਤੋਂ ਬਣ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਇਹ ਡਰਾਉਣੀ ਖਬਰ ਹੀ ਹੈ। ਹੂੰ ਕੋਈ ਦੋ ਰਾਏ ਨਹੀਂ ਕਿ ਮੌਸਮ ਵਿਭਾਗ ਵੱਲੋਂ ਜਿਹੋ ਜੀ ਇਤਲਾਹ ਦਿੱਤੀ ਗਈ ਹੈ ਜੀ, ਜਿਹੋ ਜੀ ਡੈਮਾਂ ਤੋਂ ਰਿਪੋਰਟ ਆ ਰਹੀ ਹੈ ਉਸ ਅਨੁਸਾਰ ਆਉਂਦੇ ਅਗਲੇ 2-3 ਦਿਨਾਂ ਦੇ ਦਰਮਿਆਨ ਪੰਜਾਬ 'ਚ ਇੱਕ ਵਾਰ ਫਿਰ ਹੜ੍ਹ ਦਾ ਖਤਰਾ ਮੰਡਰਾਉਣਾ, ਖਾਸ ਕਰਕੇ ਰਾਵੀ ਦੇ ਕਿਨਾਰੇ ਜਿਹੜੇ ਲੋਕ ਵੱਸਦੇ ਨੇ, ਜਿਹੜੇ ਪਿੰਡ ਵੱਸਦੇ ਨੇ, ਜਿਹੜੀ ਖੇਤ ਹੈ, ਉਹ ਸਾਰਾ ਕੁਝ ਪਰ ਜਿਹੜੇ ਅਜੇ ਉੱਭਰ ਰਹੇ ਨੇ ਹੜ੍ਹ ਦੀ ਮਾਰ ਚੋਂ, ਉਹਨਾਂ ਦੀ ਇੱਕ ਵਾਰ ਫਿਰ ਖਤਰਾ। ਕਿਉਂਕਿ ਦੱਸਿਆ ਜਾ ਰਿਹਾ ਕਿ ਜੇ ਮੈਂ ਅੱਜ ਗੱਲ ਕਰਾਂ, ਸਾਡੇ ਇੱਥੇ 3 ਅਕਤੂਬਰ ਸਵੇਰ ਚੜ੍ਹ ਗਈ ਆ ਜੀ ਜੀ, ਤੇ ਕਹਿੰਦੇ 4 ਅਕਤੂਬਰ ਤੋਂ ਉੱਪਰ ਭਾਰੀ ਮੀਂਹ ਪੈਣੇ ਆ ਤੇ 6 ਤੇ 7 ਤੋਂ ਰਣਜੀਤ ਸਾਗਰ ਡੈਮ ਰਾਹੀਂ ਪਾਣੀ ਸਾਨੂੰ ਵਾਧੂ ਛੱਡਣਾ ਪੈਣਾ। ਹੁਣੇ ਪਾਣੀ ਛੱਡਣਾ ਸ਼ੁਰੂ ਕਰਤਾ ਵੈਸੇ। ਸੋ ਭਾਖੜਾ ਡੈਮ ਤੋਂ ਵੀ ਅਜਿਹੀ ਇਤਲਾਹ ਰਹੀ ਆ, ਉਹਨਾਂ ਨੇ ਵੀ ਫਿਕਰ ਪ੍ਰਗਟਾਇਆ ਤੇ ਉਹਨਾਂ ਨੇ ਵੀ ਕੁਝ ਸੋਚਿਆ ਕਿ ਕੁਝ ਪਾਣੀ ਪਹਿਲਾਂ ਛੱਡੀਏ, ਤੇ ਉਧਰ ਰਣਜੀਤ ਸਾਗਰ ਡੈਮ ਤੋਂ ਮੈਨੂੰ ਪਤਾ ਲੱਗ ਰਿਹਾ ਕੁਝ ਪਾਣੀ ਛੱਡਣਾ ਸ਼ੁਰੂ ਹੋ ਗਿਆ ਜੀ, ਤੇ ਤਾਂ ਕਿ 6 ਤੇ 7 ਨੂੰ ਕਹਿੰਦੇ ਕਿ ਉੱਪਰ ਜਿਹੜਾ 4 ਤੋਂ ਬਾਅਦ ਮੀਂਹ ਪੈਣੇ ਆ ਉਹਦਾ ਅਸਰ 6 ਤੇ 7 ਵਜੇ ਕਦਰ ਦਿਖੂਗਾ ਕਿ ਸ਼ਾਇਦ ਪਾਣੀ, ਉਹ ਕਹਿੰਦੇ ਕਿ ਜਿਹੜਾ ਸਿੱਧਾ ਡੈਮ ਚ ਆਉਣਾ ਤਾਂ ਆਉਣਾ ਹੀ ਆਉਣਾ। ਕੋਈ 33 ਦੇ ਕਰੀਬ ਖੱਡਾਂ ਨੇ ਜਿਨ੍ਹਾਂ ਰਾਹੀਂ ਹੋਰ ਪਾਣੀ ਆ ਸਕਦਾ, ਜਿਹੜਾ ਇੱਕ ਵਾਰ ਜਿਵੇਂ ਭਗਵੰਤ ਮਾਨ ਖੱਡਾਂ ਦੇ ਨਾਮ ਵੀ ਗਿਣਾ ਰਹੇ ਸੀ ਸਾਰੀਆਂ ਦੇ, ਹੈਨਾ, ਇਸ ਤਰੀਕੇ ਨਾਲ ਕਿ ਉਹਨਾਂ 'ਚ ਪਾਣੀ ਵੱਧ ਆਉਣਾ, ਉਹਦੇ ਕਾਰਨ ਰਣਜੀਤ ਸਾਗਰ ਡੈਮ ਦੇ ਰਾਹੀਂ ਫਿਰ ਪਾਣੀ ਛੱਡਣਾ ਪਿਆ ਤਾਂ ਖਤਰਾ ਵਧੂਗਾ ਜੀ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਉਹਦਾ ਪ੍ਰਬੰਧ ਕਿਵੇਂ ਕਰਦੇ, ਉਹਦੀ ਤਿਆਰੀ ਕਿਵੇਂ ਕਰਦੇ ਆ, ਕਿਉਂਕਿ ਇਹ ਛੋਟਾ ਪਹਿਲੂ ਨਹੀਂ। ਅੱਜ ਤੁਸੀਂ ਪੁਰਾਣੀ ਮੁਸੀਬਤ ਚੋਂ ਉੱਭਰੇ ਨਹੀਂ ਹੋ ਤੇ ਉਹਦਾ ਮੁਆਵਜ਼ੇ ਸਹੀ ਮਿਲ ਨਹੀਂ ਰਹੇ, ਕੇਂਦਰ ਨਾਲ ਤੁਹਾਡੀ ਟਸਲ ਪੈ ਗਈ ਆ, ਹੈਨਾ। ਉਹ ਕਹੀ ਜਾਂਦਾ 12,000 ਕਰੋੜ ਹੈਗਾ, ਤੁਸੀਂ ਕਹਿੰਦੇ ਹੋ ਕਾਗਜ਼ਾਂ 'ਚ ਆਉਂ ਹੈ ਨੀਗਾ, ਹੈਨਾ। ਇੱਧਰ ਕੱਲ ਰਾਜਪਾਲ ਵੀ ਬੋਲਣ ਲੱਗ ਪਏ ਵੀ ਪਿਆ, ਤੁਸੀਂ ਉਹ ਚੋਂ ਕਿਉਂ ਨਹੀਂ ਖਰਚ ਲੈਂਦੇ, ਹੈਨਾ। ਰਾਜਪਾਲ ਇਹ ਕਹਿੰਦੇ ਰਾਜਪਾਲ ਵੀ ਕੇਂਦਰ ਦੀ ਬੋਲੀ ਬੋਲਦਾ, ਉਹ ਪੰਜਾਬ ਦੀ ਬੋਲਣੀ ਚਾਹੀਦੀ ਹੈ। ਸੋ ਇਹ ਤਾਂ ਰਾਜਨੀਤਿਕ ਲੜਾਈ 'ਚ ਪਏ ਨੇ ਤੇ ਥੱਲੇ ਵਾਲੇ ਲੋਕ ਆਪ ਮਹਾਰੇ ਆਪਣਾ ਸਿਰ ਕੱਜ ਰਹੇ ਨੇ, ਹੈਨਾ। ਮਤਲਬ ਸਹਿਯੋਗੀ ਦਲ ਪਹੁੰਚ ਗਏ, ਸੰਗਠਨ ਪਹੁੰਚ ਗਏ, ਸੰਸਥਾਵਾਂ ਪਹੁੰਚ ਗਈਆਂ, ਆਂਢ ਗੁਆਂਢ ਪਹੁੰਚ ਗਿਆ, ਹੈਨਾ। ਉਹ ਯੂਪੀ ਤੱਕ ਤੋਂ ਟਰੈਕਟਰ ਆ ਰਹੇ ਨੇ, ਮਤਲਬ ਇੰਨਾ ਲੰਬਾ ਸਫ਼ਰ ਤੈਅ ਕਰਕੇ ਵੀ ਅਸੀਂ ਵੀ ਸਾਥ ਦੇ ਕੇ ਜਾਣਾ। ਸੋ ਇਹ ਜਿਹੜੀ ਸਾਰੀ ਪ੍ਰਕਿਰਿਆ ਥੱਲੇ ਇਹ ਚੱਲ ਰਹੀ ਆ, ਪਰ ਜਿੱਦਾਂ ਹੀ ਮੌਸਮ ਵਿਭਾਗ ਦੀ ਸੰਬੰਧਿਤ ਧਿਰਾਂ ਦੀ ਇਹ ਖਬਰ ਸਾਹਮਣੇ ਆਈ, ਇਹਨੇ ਫਿਕਰ ਵਧਾ ਦਿੱਤਾ ਕਿ ਆਉਂਦੇ ਸਮੇਂ 'ਚ ਇਹਦਾ ਮਤਲਬ ਹੜ੍ਹ ਦਾ ਖਤਰਾ ਇੱਕ ਵਾਰ ਫਿਰ ਮੰਡਰਾਉਣ ਲੱਗੇ। ਹਾਂਜੀ ਬਿਲਕੁਲ, ਤੇ ਆਪਾਂ ਇਹ ਉਮੀਦ ਵੀ ਕਰਦੇ ਹਾਂ ਸ਼ਰਮਾ ਜੀ ਵੀ ਇਹਨਾਂ ਨੇ ਪੁਰਾਣੀਆਂ ਚੀਜ਼ਾਂ ਤੋਂ ਸਬਕ ਸਿੱਖਿਆ ਹੋਣਾ, BBMB ਨੇ ਵੀ ਸਿੱਖਿਆ ਹੋਣਾ, ਹੋਰ ਜਿਹੜੇ ਬਾਕੀ ਦੇ ਡੈਮ ਨੇ ਉਹਨਾਂ ਨੇ ਵੀ ਸਿੱਖਿਆ ਹੋਣਾ, ਔਰ ਇਹ ਲੋਕਾਂ ਲਈ ਇੰਨੀ ਭਿਆਨਕ ਨਹੀਂ ਹੋਊਗੀ। ਅੱਜ ਫੇਰ ਮੈਂ ਇੱਕ ਮੌਸਮ ਦੀ ਰਿਪੋਰਟ ਪੜ੍ਹ ਰਿਹਾ ਸੀਗਾ, ਉਹਨਾਂ ਨੇ ਬਹੁਤ ਵੱਡੀ ਪੇਸ਼ੀਨਗੋਈ ਕੀਤੀ ਹੈ ਔਰ ਬਹੁਤ ਪੁਖਤਾ ਪੰਜਾਬ ਦੇ ਵਿੱਚ ਰਿਕਾਰਡ ਮੀਂਹ ਪੈਣ ਨੂੰ ਲੈ ਕੇ। ਸੋ ਹੁਣੇ ਤੋਂ ਵੇਲੇ ਨੂੰ ਸਾਂਭਣ ਦਾ, ਹੁਣੇ ਤੋਂ ਵੇਲਾ ਲੋਕਾਂ ਦੇ ਨਾਲ ਖੜਨ ਦਾ, ਹੁਣੇ ਤੋਂ ਵੇਲਾ ਪ੍ਰਬੰਧਨ ਕਰਨ ਦਾ ਅਸਲ ਦੇ ਵਿੱਚ ਜੀ।